ਅਖੇ ਜ਼ਾਤ ਦੀ ਕੋਟ ਕਿਰਲੀ ਤੇ 36 ਨਾਲ ਜੱਫੇ। ਆ ਇੱਕ ਵੀਡੀਓ ਵੇਖੋ ਨਾ ਥੱਲੇ ਤੁਸੀਂ। ਇਹ ਨਾਰਾਨ ਦਾ ਵਾਕਿਆ ਹੈ ਜਿਹੜਾ ਦਰਿਆ ਕੁਨਾਰ ਹੈ। ਜਿਨ੍ਹਾਂ ਵੇਖਿਆ ਹੋਇਆ ਉਹਨਾਂ ਨੂੰ ਪਤਾ ਹੈ ਬੋਂਦਾ ਪਾਣੀ ਕਿਤਨਾ ਤਰੀਕਾ ਹੈ। ਜਿਹੜੇ ਆ ਕੋਈ ਦੋ ਚਾਰ ਨੌਜਵਾਨ ਹਨ ਅਜੇ ਲਾਵਾਲੀ ਪਾਣੇ ਚ ਹਨ, ਉਹਨਾਂ ਵਿਗੋ ਡਾਲਾ ਜਾਂਦਾ ਕੀਤਾ ਹੈ ਦਰਿਆ ਦੇ ਵਿੱਚ ਕਿ ਅਸੀਂ ਟਿਕਟਾਕ ਬਣਦੇ ਪਏ ਤੇ ਵਾਇਰਲ ਹੋਵਾਂ। ਉਹ ਜੇ ਆ ਉਤਲੇ ਬੰਦੇ ਬੇੜੀ ਵਾਲੇ ਨਾ ਆਪੜਦੇ ਤੇ ਇਹ ਤਾਂ ਬੰਦੇ ਵੀ ਗਏ ਆ ਨਾ, ਜਦੋਂ ਵਿਗੋ ਡਾਲਾ ਤਾਂ ਗਿਆ ਹੀ ਗਿਆ ਨਾ। ਤੁਸੀਂ ਆਪ ਵੀਡੀਓ 'ਚ ਵੇਖ ਲਓ। ਇਹ ਜਿਹੜੀ ਨੌਜਵਾਨ ਨਸਲ ਹੈ ਇਹ ਕਿਹੜੀ ਪਾਸੇ ਜਾਂਦੀ ਪਈ ਏ। ਏਡੀ ਜਾਨ ਖਤਰੇ 'ਚ ਪਾ ਕੇ ਇਹ ਜਿਹੜੇ ਵਾਇਰਲ ਹੋਣਾ ਚਾਹੁੰਦੇ ਨੇ, ਮਾਂ ਬਾਪ ਦਾ ਨੁਕਸਾਨ ਕਰਦੇ ਪਏ ਨੇ, ਇਹਨਾਂ ਨੂੰ ਕੌਣ ਸਮਝਾਉਣ ਵਾਲਾ ਹੈ। ਬਸ ਕਦੀ ਕੁਦਰਤ ਨਾਲ ਵੀ ਮੁਕਾਬਲਾ ਹੋਇਆ, ਕਦੀ ਰੱਬ ਨਾਲ ਮੁਕਾਬਲਾ ਹੋ ਸਕਦਾ ਹੈ। ਉਹ ਆਂਦੇ ਨੇ ਕਿ ਇੱਕ ਬਾਬਾ ਆਂਦਾ ਕਿ ਮੈਂ ਹਨੇਰੀਆਂ ਦਮ ਕਰ ਲੈਣਾ, ਮੈਂ ਦਮ ਕਰਵਾ ਤਾਂ ਹਨੇਰੀ ਖੜੋ ਜਾਂਦੀ ਹੈ। ਉਹ ਕਿਸੇ ਗਰੀਬ ਦੀ ਕਣਕ ਵੱਡੀ ਪਈ ਆ, ਹਦਵਾੜਾ ਕਿ ਕਿਤਨੀ ਕਣਕ ਵੱਡੀ ਪਈ ਆ, ਤੇ ਵੇਖਿਓ ਉਸ ਤਾਂ ਇਹਦੂ ਗੜ ਚੜੀ ਹੋਈ ਤੇ ਹਨੇਰੀ ਦਾ 10 ਉਹ ਬਣਾ ਹੁੰਦੇ ਕੋਲ ਉਹ ਰੰਟੋਰ ਹਨੇਰੀ ਬੰਨਦੇ ਮੈਨੂੰ। ਉਹ ਆ ਗਿਆ ਕਿਆਰੇ ਦੇ ਵਿੱਚ, ਉਹ ਹਨੇਰੀ ਇਤਣ ਦੀ ਗੁੱਲਣ ਲੱਗ ਪਈ, ਉਹ ਹਨੇਰੀ ਬੰਨਣ ਲੱਗ ਪਿਆ। ਪੜਦਾ ਰਿਹਾ ਜੇ ਸਿੱਧਾ 1 ਮਿੰਟ ਪੜ੍ਹੇ ਉਸ ਨੇ ਵੇਖਿਓ ਉਸ ਇਹ ਤਾਂ ਉਹ ਉਹਦੇ ਨਸਾਂ 'ਚ ਵੀ ਗੱਟਾ ਤੇ ਕੰਨਾਂ 'ਚ ਵੀ ਗੱਟਾ। ਉਹ ਪਿੱਟੇ ਬਾਬਾ ਤਰੀਖਾ ਪੜ ਰੱਖਿਆ, ਹਨੇਰੀ ਤਾਂ ਗੁੱਲ ਗਿਆ ਹੀ। ਜਿਸ ਵੇਲੇ ਉਸ ਵੇਖਿਆ ਨਾ ਵੀ ਇਹ ਤਾਂ ਹਨੇਰੀ ਨਹੀਂ ਖਲੋਂਦੀ ਪਈ ਤੇ ਉਹ ਮੈਨੂੰ ਵੀ ਲੈਂਦੀ ਏ, ਉਸ ਨੂੰ ਉਹਨੂੰ ਆਂਦਾ ਬਾਜਾ ਵੱਜਦੀ ਆਵੇ ਬੱਜ ਘਰ ਹੋ। ਕੀ ਬਣੀ ਹੈ ਕਿ ਕਦੀ ਵਿਸਾਖ ਦੀ ਅੰਧੇਰੀ ਵੀ ਬੱਧੀ ਹੈ ਜਿਹੜਾ ਤੂੰ ਮੈਨੂੰ ਲਿਆ ਕੇ ਵਾਹ ਛੱਡਿਆ। ਬਈ ਜਿਹੜਾ ਇਹ ਕੁਦਰਤ ਨਾਲ ਵੀ ਕਦੀ ਮੁਕਾਬਲਾ ਹੋ ਸਕਦਾ ਹੈ। ਜਿਹੜਾ ਉਹ ਦਰਿਆ ਦੇ ਵਿੱਚ ਅੱਲਾ ਕੀਤਾ ਜਾਨਾਂ ਬਚ ਗਈਆਂ, ਇਹੋ ਜਿਹੇ ਬੱਚਿਆਂ ਨੂੰ ਬੇਸ਼ੱਕ ਗੱਲੋ ਠੀਕ ਹੈ, ਅੱਛੀ ਗੱਲ ਹੈ, ਸੈਰ ਤੇ ਜਾਵਣ, ਸੈਰ ਤੋਂ ਨਹੀਂ ਰੁਕਣਾ ਚਾਹੀਦਾ, ਲੇਕਿਨ ਸਮਝਾ ਕੇ ਗੱਲੋ ਕਿ ਇਹੋ ਜਿਹੇ ਖਤਰਨਾਕ ਖੇਡ ਨਾ ਖੇਡਣ, ਰੱਬ ਨਾਲ ਮੁਕਾਬਲੇ ਤੇ ਨਾ ਬਾਏ ਜਾਵਣ। ਜਿਹੜੀ ਕਾਰ ਇਹਨਾਂ ਨਾਲ ਹੋਈ ਹੈ, ਜਿਵੇਂ ਬਹੁਤ ਸਾਰੇ ਹਾਦਸੇ ਮੋੜ ਆਉਂਦੇ ਨੇ ਕਿ ਤਕਦੀਰ ਆ, ਤਕਦੀਰ ਨਹੀਂ ਹੁੰਦੀ। ਉਹ ਤਜਮਲ ਕਲੀਮ ਦਾ ਸ਼ੇਰ ਨਹੀਂ ਹੈ ਕਿ ਲੱਭੋ ਕੌਣ ਹੈ ਲੁੱਟਣ ਵਾਲਾ, ਜੋ ਵੀ ਹੈ ਤਕਦੀਰ ਨਹੀਂ ਹੁੰਦੀ। ਵੀਡੀਓ ਕੇ ਸ਼ੇਅਰ ਕਰ ਦਿਓ, ਸਾਰੇ ਸੱਜਣਾਂ ਦਾ ਭਲਾ ਜੀ।